ਸਿਆਸੀ ਬੰਦਿਆਂ ਨੇ ਇਹਨਾਂ ਚੀਜ਼ਾਂ ਨੂੰ ਕੈਚ ਹੀ ਕਰਨਾ ਹੁੰਦਾ ਹਾਲਾਂਕਿ। ਪਰ ਫਿਰ ਵੀ ਇਹ ਜਾਣਨਾ ਜ਼ਰੂਰੀ ਹੈ ਕਿ ਜਿਹੜੀਆਂ ਜਾਂਚ ਏਜੰਸੀਆਂ ਨੇ ਭਾਰਤ ਦੀਆਂ ਜਾਂ ਮੋਦੀ ਦੇ ਰਾਜ ਦੇ ਵਿੱਚ ਜਾਂ ਪਹਿਲਾਂ ਵੀ, ਇਹਨਾਂ ਦੇ ਜਿਹੜਾ ਕੰਮਕਾਜ ਕਰਨ ਦਾ ਤਰੀਕਾ ਹੈ, ਇਹਨਾਂ ਦੇ ਉੱਤੇ ਕਿੰਤੂ ਕਿਉਂ ਹੁੰਦਾ ਹੈ? ਇਹ ਕਿਉਂ ਮਤਲਬ ਬੰਦਿਆਂ ਨੂੰ ਇਸ ਤਰ੍ਹਾਂ ਪਰੇਸ਼ਾਨ ਕਰਦੀਆਂ? ਬਹੁਤ ਮਾਮਲਿਆਂ ਦੇ ਵਿੱਚ ਕਿੰਨੇ ਵਾਰੀ ਆਪਾਂ ਕਈ ਬੇਗੁਨਾਹਾਂ ਨੂੰ ਸਾਲਾਂ ਬੱਧੀ ਜੇਲ੍ਹਾਂ ਦੇ ਵਿੱਚ ਬੰਦ ਰੱਖਿਆ ਗਿਆ, ਸਾਲਾਂ ਬੱਧੀ ਉਹਨਾਂ ਨੂੰ ਟਾਰਚਰ ਕੀਤਾ ਗਿਆ, ਮੈਂਟਲੀ ਉਹਨਾਂ ਨੂੰ ਟਾਰਚਰ ਕੀਤਾ ਗਿਆ, ਫਾਈਨੈਂਸ਼ੀਅਲੀ ਉਹਨਾਂ ਨੂੰ ਕਿੱਡੇ ਵੱਡੇ ਲਾਸ ਲੱਗੇ। ਮੰਨ ਲਓ ਕੋਈ ਪਰਿਵਾਰ ਦਾ ਬੰਦਾ ਚੱਕ ਲਿਆ ਕਿਸੇ ਮਾਮਲੇ ਦੇ ਵਿੱਚ, ਉਹੀ ਕਮਾਉਣ ਵਾਲਾ ਸੀਗਾ ਤੇ ਉਸ ਤੋਂ ਬਾਅਦ ਪਰਿਵਾਰ ਤਾਂ ਵਿਚਾਰਾ ਬੇਗੁਨਾਹੀ ਸਾਬਤ ਕਰਦਾ ਰੁਲ ਗਿਆ। ਉਹਨਾਂ ਕੋਲੇ ਇੰਨੇ ਅਸਾਸੇ ਨਹੀਂ ਸੀ, ਇੰਨੇ ਸਾਧਨ ਨਹੀਂ ਸੀ ਕਿ ਉਹ ਮੁਕਾਬਲਾ ਕਰ ਸਕਦੇ, ਟਾਕਰਾ ਕਰ ਸਕਦੇ। ਔਰ ਤੁਹਾਨੂੰ ਕੀ ਲੱਗਦਾ ਕਿ ਅਭਿਸ਼ੇਕ ਮਨੂ ਸਿੰਘ ਵੀ, ਹਰੀਸ਼ ਸਾਲਵੇ ਵਰਗੇ ਜਾਂ ਪ੍ਰਸ਼ਾਂਤ ਭੂਸ਼ਣ ਤਾਂ ਚਲੋ ਫਿਰ ਵੀ ਸਮਾਜਿਕ ਕੰਮਾਂ ਦੇ ਵਿੱਚ ਆ ਜਾਂਦੇ ਨੇ ਕਈ ਵਾਰੀ, ਕਿ ਤੁਹਾਨੂੰ ਲੱਗਦਾ ਕਿ ਇਹ ਬੰਦੇ ਆਮ ਸਧਾਰਨ ਲੋਕਾਂ ਦਾ ਕੇਸ ਲੜਦੇ ਨੇ? ਐਸੇ ਵਕੀਲ ਨੇ, ਅਜਿਹੇ ਵਕੀਲ ਨੇ ਜਿਹੜੇ ਜਿਨ੍ਹਾਂ ਦੀ ਇੱਕ ਪੇਸ਼ੀ ਲੱਖਾਂ ਦੇ ਵਿੱਚ ਆ। ਇੱਕ ਪੇਸ਼ੀ ਮੰਨ ਲਓ ਅਦਾਲਤ ਦੇ ਵਿੱਚ ਕੀ ਹੈ, ਕਈ ਵਾਰੀ ਤਾਂ ਪੇਸ਼ੀ ਇੰਨੀ ਕੁ ਹੁੰਦੀ ਹੈ ਕਿ ਮਾਮਲੇ ਦੇ ਵਿੱਚ ਵਕੀਲ ਅਪੀਅਰ ਹੁੰਦਾ, ਉਹ ਮਾੜੀ ਜਿਹੀ ਜ਼ਿਰਾ ਕਰਦੇ ਆ ਕੋਈ 5-10 ਮਿੰਟ, ਉਹ ਕਹਿੰਦੇ ਜੀ ਅਗਲੀ ਤਰੀਕ ਇੰਨੀ ਪਾਤੀ, ਚਲੋ। ਉਹ ਲੱਖਾਂ ਦੇ ਵਿੱਚ ਕਿੱਥੋਂ ਬੰਦਾ, ਆਮ ਬੰਦਾ ਕਰ ਲੂਗਾ? ਸੋ ਇਸੇ ਕਰਕੇ ਆਪਾਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਵੈਸੇ ਤੁਹਾਨੂੰ ਯਾਦ ਹੋਣਾ ਜਿਹੜੇ ਇਹਨਾਂ ਨੇ ਕਾਨੂੰਨਾਂ ਦੇ ਵਿੱਚ ਸੋਧ ਕੀਤੀ ਆ, ਖਬਰ ਤੇ ਨਜ਼ਰ ਪ੍ਰੋਗਰਾਮ ਦੀ ਇਸ ਹਿੱਸੇ ਦੇ ਵਿੱਚ ਆਪਾਂ ਉਹਨਾਂ ਕਾਨੂੰਨਾਂ ਬਾਰੇ ਦੱਸਿਆ ਸੀਗਾ ਕਿ ਉਹ ਕਾਨੂੰਨ ਘਾਤਕ ਕਿਵੇਂ ਨੇ। ਇੱਥੇ ਲੋਕਾਂ ਨੂੰ ਸਦੀਆਂ ਲੱਗ ਗਈਆਂ ਜ਼ੁਲਮ ਦਾ ਖਾਤਮਾ ਕਰਨ ਦੇ ਵਿੱਚ। ਗੁਰੂ ਸਾਹਿਬਾਨ ਨੇ ਸਰਬੰਸ ਵਾਰਤਾ, ਉਸ ਤੋਂ ਬਾਅਦ ਲੋਕ ਆਏ ਜਿਨ੍ਹਾਂ ਨੇ, ਮਹਾਨ ਲੋਕ ਜੰਮੇ ਇਸ ਧਰਤੀ ਦੇ ਉੱਤੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਸਿਰਫ ਇਸ ਕਰਕੇ ਕਿ ਲੋਕਾਂ ਨੂੰ ਬਰਾਬਰਤਾ ਮਿਲੇ, ਸਿਰਫ ਇਸ ਕਰਕੇ ਕਿ ਲੋਕਾਂ ਨੂੰ ਨਿਆਂ ਮਿਲੇ, ਲੋਕਾਂ ਦੇ ਨਾਲ ਇਨਸਾਫ ਹੋਵੇ, ਉਹਨਾਂ ਨਾਲ ਧੱਕਾ ਨਾ ਹੋਵੇ, ਕੋਈ ਮਜ਼ਲੂਮ ਨਾ ਹੋਵੇ ਇਸ ਧਰਤੀ ਤੇ। ਪਰ ਹੁਣ ਜਿਹੜੀ ਸਰਕਾਰ ਕਾਨੂੰਨ ਲੈ ਕੇ ਆਈ ਹੈ, ਉਹਨਾਂ ਦੀ ਜਿਹੜੀ ਭਾਵਨਾ, ਇੱਕ ਹੁੰਦਾ ਕਿ ਐਕਟ ਹੁੰਦਾ, ਕੋਈ ਬੰਦਾ ਕਹਿਣਾ, ਮੰਨ ਲਓ ਕਿਸੇ ਵੀ ਤਰ੍ਹਾਂ ਦਾ ਕੋਈ ਐਕਟ ਹੈ, ਮੰਨ ਲਓ ਕੋਈ ਮਨੀ ਲਾਂਡਰਿੰਗ ਦਾ ਐਕਟ ਹੈ। ਹੁਣ ਮਨੀ ਲਾਂਡਰਿੰਗ ਆਮ ਸਧਾਰਨ ਬੰਦੇ ਨੇ ਤਾਂ ਕਰਨੀ ਨਹੀਂ ਗੀ, ਉਹ ਭਾਵੇਂ ਸਖਤ ਵੀ ਹੋਵੇ, ਉਹਦੇ ਚੋਂ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਮ ਬੰਦੇ ਨੂੰ। ਪਰ ਇੱਕ ਆਮ ਕਿਸਮ ਦੇ ਵਿੱਚ ਹੋਣ ਵਾਲੇ ਵਰਤਾਰੇ ਨੇ, ਮੰਨ ਲਓ ਕੋਈ ਟ੍ਰੈਫਿਕ ਦੇ ਵਿੱਚ ਕੋਈ ਕਾਨੂੰਨ ਸਖਤ ਆ ਗਿਆ, ਜਾਂ ਕੋਈ ਤੁਸੀਂ ਆਪਣੀ ਗੱਲ ਰੱਖਦੇ ਹੋ, ਰਾਈਟ ਆਫ ਐਕਸਪ੍ਰੈਸ਼ਨ ਨੂੰ, ਉਹਨੂੰ ਸਸਪੈਂਡ ਕਰਨ ਵਾਲਾ ਕਾਨੂੰਨ ਆ ਗਿਆ। ਮਤਲਬ ਤੁਸੀਂ ਕੋਈ ਸਰਕਾਰ ਦੇ ਬਾਬਤ ਆਪਣੀ ਕੋਈ ਟਿੱਪਣੀ ਕਰਦੇ ਹੋ, ਤੁਹਾਡਾ ਕੋਈ YouTube ਚੈਨਲ ਹੈ, ਹੁਣ YouTube ਚੈਨਲ ਤਾਂ ਕਿੰਨੇ ਲੋਕਾਂ ਦਾ, ਤਾਂ ਜੇਕਰ ਉਸ ਮਾਮਲੇ ਦੇ ਵਿੱਚ ਕੋਈ ਕਾਨੂੰਨ ਸਖਤ ਆਉਂਦਾ ਤਾਂ ਉਦੋਂ ਫਿਰ ਉਹਦਾ ਜਿਹੜਾ ਅਸਰ ਆ ਉਹ ਮੈਜੋਰਟੀ ਲੋਕਾਂ ਤੇ ਪੈਂਦਾ। ਇਸ ਕਰਕੇ ਜਿਹੜੇ ਲਾਅ ਮੇਕਰਸ ਨੇ ਜਾਂ ਜਿਹੜੇ ਲਾਅ ਨੂੰ ਸਮਝਣ ਵਾਲੇ ਲੋਕ ਨੇ, ਉਹ ਚੀਜ਼ਾਂ ਨੂੰ ਡਿਫਾਈਨ ਕਰਦੇ ਆ ਕਿ ਇਹਦੇ ਨਾਲ ਪ੍ਰਭਾਵਿਤ ਕਿੰਨੇ ਲੋਕ ਹੋਣਗੇ। ਜਿਹੜੇ ਨਵੇਂ ਕਾਨੂੰਨ ਆਏ ਨੇ, ਇਹਨਾਂ ਦੀ ਜਿਹੜੀ ਭਾਵਨਾ ਹੈ, ਉਹ ਇਹ ਕਹਿੰਦੀ ਹੈ ਕਿ ਸਰਕਾਰ ਦੀ ਜਿਹੜੀ ਭਾਵਨਾ ਉਹ ਸਹੀ ਨਹੀਂ ਹੈ ਤੇ ਉਹਦੇ ਕੋਲੇ ਅਖਤਿਆਰਾਤ ਜ਼ਿਆਦਾ ਨੇ। ਏਜੰਸੀਆਂ ਜਾਂ ਕਾਨੂੰਨ ਨੂੰ ਲਾਗੂ ਕਰਨ ਵਾਲੇ ਲੋਕ ਜਿਹੜੇ ਨੇ, ਉਹ ਆਪਣੇ ਤਰੀਕਾਕਾਰ ਦੇ ਨਾਲ, ਆਪਣੀ ਮਰਜ਼ੀ ਦੇ ਨਾਲ ਵੀ ਕਈ ਚੀਜ਼ਾਂ ਨੂੰ ਤੈਅ ਕਰ ਸਕਣਗੇ, ਜਿਹੜੀ ਕਿ ਬਿਲਕੁਲ ਗਲਤ ਹੈ। ਆਪਾਂ ਇਸ ਮੰਚ ਤੋਂ ਕਿੰਨੇ ਵਾਰ ਗੱਲ ਕੀਤੀ ਹੈ ਇਸ ਬਾਰੇ ਕਿ ਜਿਹੜੀ ਪੰਜਾਬੀਆਂ ਦੇ ਨਾਲ, ਸਿੱਖਾਂ ਦੇ ਨਾਲ ਧੱਕਾ ਹੋਇਆ, ਉਹ ਤਾਂ ਹੀ ਹੋਇਆ ਨਾ ਕਿਉਂਕਿ ਸਟੇਟ ਨੇ ਪਾਵਰਾਂ ਜ਼ਿਆਦਾ ਦਿੱਤੀਆਂ ਪੁਲਿਸ ਵਾਲਿਆਂ ਨੂੰ। ਜੇਕਰ ਆਮ ਲੋਕਾਂ ਕੋਲੇ ਪਾਵਰ ਹੁੰਦੀ, ਜੇਕਰ ਪੋਲੀਟੀਸ਼ੀਅਨਾਂ ਕੋਲੇ ਵੀ ਪਾਵਰ ਹੁੰਦੀ, ਤਾਂ ਘੱਟੋ ਘੱਟ ਲੋਕ ਬੋਲਦੇ। ਹੁਣ ਪੋਲੀਟੀਸ਼ੀਅਨਾਂ ਕੋਲੇ ਪਾਵਰ ਤਾਂ ਇੱਕ ਹਿਸਾਬ ਨਾਲ, ਸਰਕਾਰ ਤਾਂ ਅਕਾਲੀ ਦਲ ਦੀ ਰਹੀ ਹੈ, ਬਰਨਾਲਾ ਸਾਹਿਬ ਵੀ ਰਹੇ ਨੇ ਮੁੱਖ ਮੰਤਰੀ, ਉਸ ਤੋਂ ਬਾਅਦ ਜਿਹੜੇ ਨੇ ਬਾਦਲ ਸਾਹਿਬ ਵੀ ਰਹੇ ਨੇ ਇਸ ਦੁਨੀਆ ਦੇ ਵਿੱਚ, ਚਲੋ ਨਹੀਂ ਰਹੇ ਹੁਣ ਤਾਂ, ਦੋਨੇ ਨਹੀਂ ਰਹੇ। ਪਰ ਕੀ ਇਹ ਸਟੇਟ ਦੇ ਜ਼ੁਲਮ ਨੂੰ ਰੋਕ ਸਕੇ? ਨਹੀਂ ਰੋਕ ਸਕੇ। ਇਸੇ ਕਰਕੇ ਆਪਾਂ ਕਹਿੰਦੇ ਹੁੰਦੇ ਕਿ ਇਹ ਸਮਝਣ ਦੀ ਲੋੜ ਹੈ ਕਿ ਕਾਨੂੰਨਾਂ ਦੀ ਜਿਹੜੀ ਭਾਵਨਾ, ਐਕਟਾਂ ਦੀ ਜਿਹੜੀ ਭਾਵਨਾ, ਉਹ ਸਮਝਣੀ ਕਿੰਨੀ ਜ਼ਰੂਰੀ ਹੈ। ਜਿਹੜੇ ਇਹ 4 ਕਾਨੂੰਨ ਆਏ ਨੇ, ਜਿਹੜੇ ਇਹਨਾਂ ਨੇ ਹੁਣ IPC ਦੇ ਵਿੱਚ ਸੋਧ ਕਰਕੇ ਲਿਆਂਦੇ ਨੇ, ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਉੱਤੇ ਇੱਕ ਦਿਨ ਡਿਟੇਲ ਦੇ ਵਿੱਚ ਚਰਚਾ ਕਰਾਂਗੇ। ਪਰ ਅੱਜ ਆਪਾਂ ਈਡੀ ਦੇ ਫੋਕਸ ਰਹਿੰਦੇ ਹਾਂ। ਹੋਇਆ ਕੀ, ਇਹ ਗੱਲ ਨਿਕਲੀ ਕਿੱਥੋਂ ਹੈ? ਮੈਂ ਇਹਨੂੰ ਜੋੜਨਾ ਚਾਹੁੰਦਾ ਸੀਗਾ ਅਸਲ ਦੇ ਵਿੱਚ, ਜਿਹੜੀ ਜ਼ਿਰਾ ਹੋਈ ਅੱਜ ਜ਼ਮਾਨਤ ਮਿਲਣ ਦੇ ਦਰਮਿਆਨ ਮਨੀਸ਼ ਸਿਸੋਦੀਆ ਨੂੰ। ਦੇਖੋ, ਪੋਲੀਟੀਕਲੀ ਸਾਡੇ ਵਖਰੇਵੇਂ ਨੇ ਉਹਨਾਂ ਲੋਕਾਂ ਦੇ ਨਾਲ, ਕਿਉਂਕਿ ਉਹਨਾਂ ਲੋਕਾਂ ਨੇ ਕੁਛ ਹੋਰ ਤਰੀਕੇ ਦੀ ਸਿਆਸਤ ਦੇ ਵਾਅਦੇ ਕੀਤੇ ਸੀ, ਪਰ ਕੁਛ ਹੋਰ ਤਰੀਕੇਕਾਰ ਦੀ ਸਿਆਸਤ ਕਰ ਰਹੇ ਨੇ। ਪਰ ਜਿੱਥੇ ਕੋਈ ਧੱਕਾ ਹੁੰਦਾ ਤਾਂ ਧੱਕਾ ਕਿਸੇ ਨਾਲ ਵੀ ਮਾੜਾ ਹੈ। ਹੁਣ ਇਹਨਾਂ ਦੇ ਉੱਤੇ ਜਿਹੜੀ ਈਡੀ ਦੀ ਜਿਹੜੀ ਬਹਿਸ ਹੋਈ ਹੈ, ਜਦੋਂ ਇਹਨਾਂ ਨੇ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਮਿਲੀ, ਹਾਲਾਂਕਿ ਉਹਨਾਂ ਨੂੰ ਪਿਛਲੇ 1.5 ਸਾਲ ਤੋਂ ਮਿਲੀ ਨਹੀਂ ਸੀ। ਜਦੋਂ ਇਹਨਾਂ ਨੂੰ ਜ਼ਮਾਨਤ ਮਿਲੀ ਤੇ ਈਡੀ ਨੂੰ ਇਹ ਕਿਹਾ ਗਿਆ ਕਿ ਭਾਈ ਜਦੋਂ ਇਹ ਕੇਸ ਦੇ ਵਿੱਚ ਕੁਛ ਹੈ ਹੀ ਨਹੀਂਗਾ, ਤੁਸੀਂ ਕਿਉਂ ਇਹਨੂੰ ਲਮਕਾ ਰਹੇ ਹੋ? ਜਦੋਂ ਸੰਜੇ ਸਿੰਘ ਨੂੰ ਜ਼ਮਾਨਤ ਮਿਲੀ ਸੀਗੀ, ਉਦੋਂ ਵੀ ਇਹੀ ਗੱਲ ਕਹੀ ਗਈ ਸੀਗੀ ਕਿ ਜੇਕਰ ਕੋਈ ਰਿਕਵਰੀ ਨਹੀਂ ਹੋਈ ਪੈਸੇ ਦੀ, ਜੇਕਰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੋਈ ਵਾਪਰੀ ਕਿ ਜਦੋਂ ਇਹਦੀ ਭੂਮਿਕਾ ਬਾਰੇ ਸਿੱਟੇ ਤੇ ਪਹੁੰਚਿਆ ਜਾ ਸਕੇ, ਤਾਂ ਫਿਰ ਜ਼ਮਾਨਤ ਦਿੱਤੀ ਜਾ ਸਕਦੀ ਹੈ। ਚਲੋ, ਈਡੀ ਨੂੰ ਝਾੜ ਵੀ ਪਈ ਤੇ ਉਸ ਮਾਮਲੇ ਦੇ ਵਿੱਚ ਮਨੀਸ਼ ਸਿਸੋਦੀਆ ਹੁਣ ਬਾਹਰ ਆ ਚੁੱਕੇ ਨੇ। ਖੈਰ, ਹੁਣ ਗ੍ਰਹਿ ਮੰਤਰਾਲਾ, ਜਿਹੜਾ ਹੋਮ ਮਿਨਿਸਟਰੀ ਹੈ ਕੇਂਦਰ ਦੀ, ਜਿਹਦੇ ਮੰਤਰੀ ਸਾਹਿਬ ਨੇ ਅਮਿਤ ਸ਼ਾਹ,
ਉਹਨਾਂ ਨੇ ਇੱਕ ਲੋਕ ਸਭਾ ਦੇ ਵਿੱਚ ਅੰਕੜਾ ਦਿੱਤਾ ਹੈ। ਉਹਦੇ ਵਿੱਚ ਇਹਨਾਂ ਨੇ ਕਿਹਾ ਹੈ, ਜਿਹੜੇ ਜਸਟਿਸ ਉਜਲ ਭੋਈਆ ਨੇ, ਉਹਨਾਂ ਨੇ ਬੈਂਚ ਜੱਜਾਂ ਦੀ ਬੈਂਚ ਦੇ ਵਿੱਚ, ਉਹ ਕਹਿੰਦੇ ਕਿ ਅਸੀਂ ਅੰਕੜਾ ਵੀ ਵੇਖਿਆ ਤੇ ਤੁਸੀਂ ਵੀ ਵੇਖਿਆ ਹੋਣਾ, 5000 ਮਾਮਲੇ ਦਰਜ ਕੀਤੇ ਗਏ ਈਡੀ ਵੱਲੋਂ, ਜਿਨ੍ਹਾਂ ਦੇ ਵਿੱਚੋਂ ਸਿਰਫ 40 ਮਾਮਲਿਆਂ ਦੇ ਵਿੱਚ ਕਨਵਿਕਸ਼ਨ ਹੋਈ ਹੈ। 40 ਮਾਮਲਿਆਂ ਦੇ ਵਿੱਚ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਹੈ, ਉਸ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਸਟਿਸ ਸੂਰਿਆਕਾਂਤ ਦੀ ਜਿਹੜੀ ਅਗਵਾਈ ਵਾਲੀ ਬੈਂਚ ਸੀਗੀ, ਉਹਨਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਜਸਟਿਸ ਦੀਪਾਂਕਰ ਦੱਤਾ ਵੀ ਸ਼ਾਮਲ ਸੀਗੇ, ਉਹ ਛੱਤੀਸਗੜ੍ਹ ਦੇ ਵਿੱਚ ਇੱਕ ਕੋਲਾ ਘੁਟਾਲੇ ਦੇ ਮਾਮਲੇ ਦੇ ਨਾਲ ਸੰਬੰਧਿਤ ਗ੍ਰਿਫਤਾਰ ਕੀਤਾ ਗਿਆ ਸੀ। ਕੋਈ ਕਾਰੋਬਾਰੀ ਸੀਗਾ ਸੁਨੀਲ ਕੁਮਾਰ, ਉਹਦੀ ਜ਼ਮਾਨਤ ਜਿਹੜੀ ਪਟੀਸ਼ਨ ਸੀਗੀ, ਉਹ ਚੁਣੌਤੀ ਦੇਣ ਵਾਲੀ ਜਿਹੜੀ ਈਡੀ ਦੀ ਪਟੀਸ਼ਨ ਸੀਗੀ, ਉਹਦੇ ਤੇ ਸੁਣਵਾਈ ਕਰ ਰਹੇ ਸੀਗੇ, ਉਦੋਂ ਇਹ ਗੱਲ ਸਾਹਮਣੇ ਆਈ ਹੈ। ਹੁਣ ਉਹਨਾਂ ਨੇ 17 ਮਈ ਨੂੰ ਇਸ ਬੰਦੇ ਨੂੰ ਈਡੀ ਨੇ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਸੀਗਾ। ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਇਹ ਗੱਲ ਕਹਿੰਦੀ ਹੈ ਕਿ ਇਹ ਬੰਦਾ ਜਿਹੜਾ ਇਸ ਘੁਟਾਲੇ ਨਾਲ, ਕਥਿਤ ਘੁਟਾਲਾ ਆਪਾਂ ਕਹਿ ਸਕਦੇ ਹਾਂ ਕਿਉਂਕਿ ਹਲੇ ਸਾਬਤ ਨਹੀਂ ਹੋਇਆ, ਜਿਹਦੇ ਵਿੱਚ ਕਈ ਨੌਕਰਸ਼ਾਹ ਨੇ, ਵਪਾਰੀ ਨੇ, ਰਾਜਨੇਤਾ ਵੀ ਨੇ ਤੇ ਵਿਚੋਲੇ ਵੀ ਨੇ, ਇਹਦੇ ਨਾਲ ਜੁੜਿਆ ਇੱਕ ਕਾਰਟੇਲ ਹੈ ਜਿਹੜਾ ਛੱਤੀਸਗੜ੍ਹ ਦੇ ਵਿੱਚ ਕੋਲੇ ਦਾ ਜਿਹੜਾ ਉੱਥੋਂ ਨਿਕਲਦਾ ਕੋਲਾ, ਉਹਦੇ ਉੱਤੇ 25 ਰੁਪਏ ਪ੍ਰਤੀ ਟਨ ਦੇ ਨਾਲ ਨਜਾਇਜ਼ ਉਗਰਾਹੀ ਕਰਦਾ। ਮਤਲਬ ਉਹ ਉਗਰਾਹੀ ਦਾ ਪੈਸਾ ਨੌਕਰਸ਼ਾਹਾਂ ਨੂੰ ਜਾਂਦਾ, ਜਿਹਦੇ ਵਿੱਚ ਆਪਣੀ ਅਫਸਰਸ਼ਾਹੀ ਆਉਂਦੀ ਹੈ, ਵਪਾਰੀਆਂ ਨੂੰ ਜਾਂਦਾ ਜਿਹੜੇ ਉਹਦੇ ਨਾਲ ਜੁੜੇ ਨੇ, ਗੈਰ ਕਾਨੂੰਨੀ ਤਰੀਕੇ ਦੇ ਨਾਲ ਕਾਰੋਬਾਰ ਕਰਦੇ ਨੇ, ਰਾਜਨੇਤਾਵਾਂ ਨੂੰ ਜਾਂਦਾ, ਔਰ ਉਹ ਜਾਂ ਦਿੰਦਾ ਕੌਣ ਆ? ਜਿਹੜਾ ਉੱਥੋਂ ਕੋਲਾ ਕੱਢ ਰਿਹਾ ਉਸ ਖਾਣ ਦੇ ਵਿੱਚੋਂ, ਜਿਹੜਾ ਵੇਚਦਾ ਉਸ ਚੀਜ਼ ਨੂੰ। ਜਾਂਚ ਏਜੰਸੀ ਨੇ ਜਦੋਂ ਇਸ ਮਾਮਲੇ ਦੇ ਵਿੱਚ ਦੂਜਾ ਦੋਸ਼ ਪੱਤਰ ਦਾਖਲ ਕੀਤਾ, ਦੂਜੀ ਚਾਰਜ ਸ਼ੀਟ ਕਹਿ ਦਿੰਦੇ ਆਪਾਂ, ਤਾਂ ਉਦੋਂ ਉਹਨਾਂ ਨੇ ਕਿਹਾ ਕਿ ਇੱਕ ਆਈਐਸ ਅਧਿਕਾਰੀ ਹੈ ਰਾਨੂ ਸਾਹੂ, ਜਿਹੜਾ ਕਿ ਘੁਟਾਲੇ ਦੇ ਦੌਰਾਨ ਕੋਰਬਾ ਜ਼ਿਲ੍ਹੇ ਦਾ ਕਲੈਕਟਰ ਸੀਗੀ, ਬੀਬੀ ਹੈ ਇਹ, ਤੇ ਉਹ ਤੇ ਉਹਨਾਂ ਹੋਰ ਲੋਕਾਂ ਨੇ ਇਸ ਰਕਮ ਨੂੰ, ਜਿਹੜਾ ਕਿ ਪ੍ਰਤੀ ਟਨ 25 ਰੁਪਏ ਵੱਧ ਉਗਰਾਹੇ ਜਾ ਰਹੇ ਸੀ। ਜਿਵੇਂ ਆਪਾਂ, ਤੁਹਾਨੂੰ ਯਾਦ ਹੋਣਾ, ਆਪਾਂ ਦੇਖਦੇ ਹਾਂ ਜਿਵੇਂ ਬਠਿੰਡਾ ਰਿਫਾਈਨਰੀ ਦੇ ਵਿੱਚ ਮਸਲਾ ਜਿਹੜਾ ਕਿ ਟਰਾਂਸਪੋਰਟਰਾਂ ਤੋਂ ਉਗਰਾਹੀ ਕਰਨੀ, ਮਾਲ ਉਹਨਾਂ ਨੂੰ ਲਾਉਣ ਨਾ ਦੇਣਾ, ਉਹਨਾਂ ਨੂੰ ਲਿਜਾਣ ਨਾ ਦੇਣਾ, ਉਹਨਾਂ ਨੂੰ ਕਹਿਣਾ ਕਿ ਪਹਿਲਾਂ ਇੰਨੇ ਪੈਸੇ ਕੱਢ, ਫਿਰ ਉਸ ਤਰੀਕੇ ਦਾ। ਤੇ ਇਹਨਾਂ ਨੇ ਰਲ ਮਿਲ ਕੇ ਉਹ ਜਿਹੜੀ ਰਕਮ ਇਕੱਠੀ ਕੀਤੀ। ਹੁਣ ਇਹਨਾਂ ਨੇ ਇਸ ਮਾਮਲੇ ਦੇ ਵਿੱਚ ਈਡੀ ਨੇ ਕਾਰਵਾਈ ਕਰਦਿਆਂ ਇੱਕ ਕਾਰੋਬਾਰੀ ਸੀਗਾ ਅਗਰਵਾਲ, ਉਹਨੂੰ ਗ੍ਰਿਫਤਾਰ ਕਰ ਲਿਆ। ਉਸ ਤੋਂ ਬਾਅਦ ਉਸ ਮਾਮਲੇ ਦੇ ਵਿੱਚ ਜਿਵੇਂ ਆਪਾਂ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸਿਸੋਦੀਆ ਜਾਂ ਸੰਜੇ ਸਿੰਘ, ਇੱਕ ਤਾਂ ਜਿਹੜਾ ਵਕੀਲ ਆ ਉਹ ਈਡੀ ਵੱਲੋਂ ਲੜਦਾ, ਇੱਕ ਵਕੀਲ ਜਿਹੜਾ ਉਹ ਦੂਜੀ ਧਿਰ ਵੱਲੋਂ ਲੜਦਾ ਜਿਹਦੇ ਦੋਸ਼ ਲੱਗੇ ਆ। ਜਦੋਂ ਉਹਨੇ ਤੱਥ ਰੱਖੇ, ਉਹ ਕਹਿੰਦਾ ਜੀ ਤੱਥ ਆ ਨੇ, ਜਿਹੜਾ ਕਾਰੋਬਾਰੀ ਆ ਉਹਦੇ ਵਕੀਲ ਨੇ, ਤੇ ਜਦੋਂ ਜ਼ਿਰਾ ਹੋਈ ਤੇ ਜ਼ਿਰਾ ਦੇ ਵਿੱਚ ਈਡੀ ਨੂੰ ਕਿਹਾ ਗਿਆ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਹੋਰ ਜ਼ਿਆਦਾ ਰਿਸਰਚ ਕਰੋ, ਹੋਰ ਜ਼ਿਆਦਾ ਆંકੜੇ ਇਕੱਠੇ ਕਰੋ। ਹੁਣ ਹੋਇਆ ਕੀ ਇਸ ਮਾਮਲੇ ਦੇ ਵਿੱਚ ਕਿ ਗੱਲ ਨਿਕਲ ਕੇ ਇਹ ਆਈ ਕਿ 5000 ਮਾਮਲੇ ਦਰਜ ਹੋਏ, 5000 ਮਾਮਲਿਆਂ ਦੇ ਵਿੱਚੋਂ ਸਿਰਫ 40 ਦੇ ਵਿੱਚ ਕਨਵਿਕਸ਼ਨ ਹੋਈ ਹੈ। ਤੁਹਾਨੂੰ ਯਾਦ ਹੋਣਾ ਚੋਣ ਬੌਂਡ ਦਾ ਮੁੱਦਾ, ਚੋਣ ਬੌਂਡ ਦੇ ਮਾਮਲੇ ਦੇ ਵਿੱਚ ਹੋਇਆ ਕੀ ਸੀਗਾ? ਚੋਣ ਬੌਂਡ ਦੇ ਮਾਮਲੇ ਦੇ ਵਿੱਚ ਇਹ ਗੱਲ ਹੋਈ ਸੀਗੀ ਕਿ ਕੁਝ ਕੰਪਨੀਆਂ, ਜਿਹੜੀਆਂ ਕੰਪਨੀਆਂ ਫਾਰਮਾਸਿਊਟੀਕਲ ਕੰਪਨੀਆਂ ਸੀ, ਉਹਨਾਂ ਕੰਪਨੀਆਂ ਦੀਆਂ ਜਿਹੜੀਆਂ ਦਵਾਈਆਂ ਸੀ, ਆਪਾਂ ਇੱਕ ਰਿਪੋਰਟ ਦੇ ਵਿੱਚ ਉਸ ਦਵਾਈ ਦਾ ਨਾਂ ਕੀ ਸੀਗਾ, ਉਹਦਾ ਸੈਂਪਲ ਕਦੋਂ ਫੇਲ ਹੋਇਆ, ਤੇ ਫਿਰ ਉਸ ਕੰਪਨੀ ਨੇ ਚੋਣ ਬੌਂਡ ਕਦੋਂ ਖਰੀਦਿਆ ਤੇ ਕਿਹਨੂੰ ਦਿੱਤਾ, ਬੜੀ ਤਫਸੀਲ ਦੇ ਨਾਲ ਆਪਾਂ ਰਿਪੋਰਟ ਕੀਤੀ ਸੀ। ਪਰ ਹੁਣ ਮੈਂ ਤੁਹਾਨੂੰ ਮਿਸਾਲ ਦੇ ਤੌਰ ਤੇ ਦੱਸ ਦਿੰਦਾ। ਉਸ ਮੰਨ ਲਓ ਕੋਈ ਫਾਰਮਾਸਿਊਟੀਕਲ ਕੰਪਨੀ, ਦਵਾਈਆਂ ਬਣਾਉਣ ਵਾਲੀ ਕੋਈ ਕੰਪਨੀ ਹੈ, ਉਹਦਾ ਕੋਈ ਗੋਲੀਆਂ, ਕੋਈ ਏਬੀਸੀ ਉਹਦੀ ਦਵਾਈ ਹੈ, ਉਹਦਾ ਸੈਂਪਲ ਫੇਲ ਹੋ ਗਿਆ। ਹੁਣ ਹੋਣਾ ਤੇ ਇਹ ਚਾਹੀਦਾ ਕਿ ਜੇਕਰ ਸੈਂਪਲ ਫੇਲ ਹੈ ਤੇ ਉਸ ਸੰਬੰਧਿਤ ਕੰਪਨੀ ਨੂੰ ਉਹਦੇ ਲਾਇਸੈਂਸ ਦੇ ਉੱਤੇ ਕੋਈ ਕਾਰਵਾਈ ਹੋਵੇ, ਉਹਨੂੰ ਰੋਕਿਆ ਜਾਵੇ, ਜਾਂ ਉਹ ਪ੍ਰੋਡਕਟ ਬਾਜ਼ਾਰ ਦੇ ਵਿੱਚੋਂ ਚੁਕਵਾਏ ਜਾਣ, ਉਹਨੂੰ ਜੁਰਮਾਨਾ ਹੋਵੇ, ਜਾਂ ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਸਮਝੌਤਾ ਕੀਤਾ ਲੋਕਾਂ ਦੀ ਸਿਹਤ ਦੇ ਨਾਲ, ਸੁਰੱਖਿਆ ਦੇ ਨਾਲ, ਉਹਨਾਂ ਦੇ ਉੱਤੇ ਕਾਰਵਾਈ ਹੋਵੇ, ਪਰਚਾ ਬਣਦਾ ਹੋਵੇ। ਪਰ ਹੋਇਆ ਕੀ? ਹੋਇਆ ਇਹ ਕਿ ਉਹਨਾਂ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਚੋਣ ਬੌਂਡ ਖਰੀਦ ਲਓ। ਜਦੋਂ ਚੋਣ ਬੌਂਡ ਖਰੀਦ ਲਿਆ ਤੇ ਚੋਣ ਬੌਂਡ ਦੇ ਵਿੱਚੋਂ ਬਹੁਤ ਸਾਰਾ ਪੈਸਾ ਫਿਰ ਉਹ ਸੱਤਾਧਾਰੀਆਂ ਨੂੰ ਗਿਆ। ਇਹ ਅਸਿੱਧੇ ਤਰੀਕੇ ਦੇ ਨਾਲ ਸਿਆਸੀ ਜਾਂ ਸੱਤਾ ਦੇ ਦਮ ਦੇ ਉੱਤੇ ਗੁੰਡਾਗਰਦੀ ਹੈ ਕਿ ਇੱਕ ਬੰਦੇ ਨੂੰ ਤੁਸੀਂ, ਕਿਉਂਕਿ ਤੁਹਾਡੇ ਕੋਲੇ ਈਡੀ ਹੈ, ਕਿਉਂਕਿ ਤੁਹਾਡੇ ਕੋਲੇ ਜਾਂਚ ਏਜੰਸੀ ਆ, ਤੁਸੀਂ ਕਿਸੇ ਵੀ ਕਾਰੋਬਾਰੀ ਨੂੰ ਉਹਦੇ ਘਰੇ ਜਾਂਦੇ ਹੋ ਜਾਂ ਉਹਨੂੰ ਉਹਦੇ ਕੰਮ ਦੇ ਵਿੱਚ ਲੂਪਹੋਲ ਭਾਲਦੇ ਹੋ, ਬਜਾਏ ਇਸ ਦੇ ਉਹਨੂੰ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜੁਰਮਾਨਾ ਲਾ ਕੇ ਉਹਦਾ ਜਿਹੜਾ ਜੁਰਮਾਨਾ ਉਹ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕੀਤਾ ਜਾਏ। ਤੁਸੀਂ ਕੀ ਕਰ ਰਹੇ ਹੋ? ਏਜੰਸੀ ਭੇਜ ਰਹੇ ਹੋ ਤੇ ਏਜੰਸੀ ਵਾਲੇ ਕੀ ਕਰ ਰਹੇ ਆ? ਉਹ ਦਲਾਲੀ ਕਰ ਰਹੇ ਆ ਕਿ ਭਾਈ ਪਰਚਾ ਨਹੀਂ ਕਰਦੇ ਅਸੀਂ ਤੇਰੇ ਤੇ, ਜਾਂ ਅਸੀਂ ਤੇਰੇ ਤੇ ਕਾਰਵਾਈ ਨਹੀਂ ਕਰਦੇ, ਪਰ ਤੂੰ ਚੋਣ ਬੌਂਡ ਖਰੀਦ ਲਾ। ਕਿੰਨਾ ਰੌਲਾ ਪਿਆ। ਆਪਾਂ ਰਿਪੋਰਟਾਂ ਕੀਤੀਆਂ ਇਸ ਮਾਮਲੇ ਦੇ ਵਿੱਚ ਕਿ ਸਰਕਾਰਾਂ ਦੇ ਕੰਮਕਾਜ ਤੁਸੀਂ ਦੇਖ ਲਓ। ਔਰ ਉਸ ਤੋਂ ਬਾਅਦ ਹੁਣ ਇਹ ਗੱਲ ਕਹਿਣੀ ਲੋਕਾਂ ਨੂੰ ਹੋਰ ਸੌਖੀ ਹੋ ਜਾਊਗੀ। ਆਪਾਂ ਪਹਿਲੇ ਦਿਨ ਤੋਂ ਹੀ ਕਹਿਣੇ ਆ ਕਿ ਬੇਸ਼ੱਕ ਅਸੀਂ
ਅਰਵਿੰਦ ਕੇਜਰੀਵਾਲ ਦੀ ਸਿਆਸਤ ਦੇ ਨਾਲ ਸਹਿਮਤ ਹੋਈਏ ਨਾ ਹੋਈਏ, ਬੇਸ਼ੱਕ ਅਸੀਂ ਸੰਜੇ ਸਿੰਘ ਦੇ ਨਾਲ ਜਾਂ ਕਿਸੇ ਵੀ ਹੋਰ ਦੇ ਨਾਲ ਸਹਿਮਤ ਹੋਈਏ ਨਾ ਹੋਈਏ, ਪਰ ਏਜੰਸੀਆਂ ਨੂੰ ਜਦੋਂ ਪਾਵਰਾਂ ਜ਼ਿਆਦੇ ਹੁੰਦੀਆਂ ਨੇ, ਏਜੰਸੀਆਂ ਦੀ ਸਿਆਸੀ ਦੁਰਵਰਤੋਂ ਹੁੰਦੀ ਹੈ। ਇਹ ਜਦੋਂ ਸਿਆਸੀ ਕੁਵਰਤੋਂ ਹੁੰਦੀ ਹੈ, ਦੁਰਵਰਤੋਂ ਹੁੰਦੀ ਹੈ, ਇਹਦੇ 2 ਵੱਡੇ ਨੁਕਸਾਨ ਹੁੰਦੇ ਨੇ। ਇੱਕ ਤਾਂ ਤੁਹਾਡੇ ਮੁਲਕ ਦਾ ਜਿਹੜਾ ਢਾਂਚਾ ਉਹ ਸ਼ੱਕੀ ਹੋ ਜਾਂਦਾ ਹੈ, ਔਰ ਇਹ ਅੱਜ ਤੋਂ ਨਹੀਂ ਗਾ, ਕਿੰਨੇ ਦਹਾਕਿਆਂ ਤੋਂ ਸ਼ੱਕੀ ਹੈ। ਉਹਦੇ ਤੇ ਲੋਕ ਇਤਬਾਰ ਨਹੀਂ ਕਰਦੇ, ਉਹਦੀ ਭਰੋਸੇਯੋਗਤਾ ਨੂੰ ਢਾਹ ਲੱਗਦੀ ਹੈ। ਦੂਜਾ, ਇਹਦੇ ਚੋਂ ਪੋਲੀਟੀਕਲ ਵੈਂਡਾਟਾ ਨਿਕਲਦਾ ਹੈ, ਸਿਆਸੀ ਬਦਲਾਖੋਰੀ ਨਿਕਲਦੀ ਹੈ। ਕੱਲ ਨੂੰ ਜਦੋਂ ਕੋਈ ਹੋਰ ਕੁਰਸੀ ਤੇ ਬੈਠਾ, ਕੱਲ ਨੂੰ ਜਦੋਂ ਕਿਸੇ ਹੋਰ ਦੇ ਹੱਥ ਪਾਵਰ ਆਈ, ਤਾਂ ਉਹ ਵੀ ਇਦਾਂ ਹੀ ਕਰੂਗਾ। ਅੱਜ ਮੈਂ ਇੱਕ ਹੋਰ ਰਿਪੋਰਟ ਪੜ੍ਹ ਰਿਹਾ ਸੀ, ਉਹ ਬੜੀ ਤਫਸੀਲ ਦੇ ਵਿੱਚ ਰਿਪੋਰਟ ਹੈ ਰਾਜਪਾਲਾਂ ਦੇ ਬਾਰੇ। ਜੱਜ ਨੇ ਕਹੀ ਹੈ, ਜਸਟਿਸ ਨਾਗਰਤਨਾ ਨੇ, ਜਿਹੜੇ ਉਹਨਾਂ ਨੇ ਪਿਛਲੇ ਕਈ ਮਾਮਲਿਆਂ ਦੇ ਵਿੱਚ ਬੜੀਆਂ ਗੰਭੀਰ ਟਿੱਪਣੀਆਂ ਕੀਤੀਆਂ ਸੀ। ਉਹਨਾਂ ਨੇ ਕਿਹਾ ਕਿ ਜਿਹੜੇ ਰਾਜਪਾਲ ਨੇ, ਇਹ ਆਪਣੀ ਹੱਦ ਤੋਂ ਜ਼ਿਆਦਾ ਵੱਧ ਕੇ ਕੰਮ ਕਰ ਰਹੇ ਨੇ, ਦਖਲ ਅੰਦਾਜ਼ੀ ਕਰ ਰਹੇ ਨੇ, ਜਿਹੜੀ ਕਿ ਗਲਤ ਹੈ। ਜਿੱਥੇ ਇਹਨਾਂ ਨੂੰ ਕੰਮ ਕਰਨਾ ਚਾਹੀਦਾ, ਉੱਥੇ ਕੰਮ ਕਰਦੇ ਨਹੀਂਗੇ। ਜਿੱਥੇ ਇਹਨਾਂ ਨੂੰ ਕੰਮ, ਜਿੱਥੇ ਇਹਨਾਂ ਦਾ ਅਧਿਕਾਰ ਖੇਤਰ ਵੀ ਨਹੀਂ, ਉੱਥੇ ਜ਼ਿਆਦਾ ਕਰ ਰਹੇ ਨੇ। ਮਤਲਬ ਕਿ ਇੱਕ ਜਿਹੜਾ ਬੈਲੈਂਸ ਹੈ, ਮੋਦੀ ਸਰਕਾਰ, ਇੱਕ ਜਿਹੜਾ ਜਾਂਚ ਏਜੰਸੀਆਂ ਦੇ ਕੰਮਕਾਰ ਦਾ ਤਰੀਕਾਕਾਰ ਦਾ ਬੈਲੈਂਸ ਹੈ, ਉਹਨਾਂ ਦਾ ਜਿਹੜਾ ਤਵਾਜ਼ਨ ਆ ਸ਼ਕਤੀਆਂ ਦਾ, ਜਾਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਲੋਕਾਂ ਤੇ ਲਾਗੂ ਕੀਤਾ ਜਾਣਾ ਚਾਹੀਦਾ, ਇੱਕ ਤਾਂ ਇਹ ਵਿਗਾੜ ਰਹੇ ਨੇ। ਦੂਜਾ, ਜਿਹੜੀਆਂ ਚੁਣੀਆਂ ਸਰਕਾਰਾਂ ਨੇ ਰਾਜਾਂ ਦੀਆਂ, ਉੱਥੋਂ ਹੁਣ ਸਰਕਾਰਾਂ ਨੂੰ ਸੰਬੰਧਿਤ ਪਾਰਟੀ ਨੂੰ ਬਹੁਮਤ ਮਿਲਿਆ ਨਾ, ਲੋਕਾਂ ਦਾ ਭਰੋਸਾ ਸੀ ਉਹਦੇ ਵਿੱਚ। ਉੱਥੇ ਜਿੱਥੇ ਵੀ ਭਾਜਪਾ ਸ਼ਾਸਿਤ ਪਾਰਟੀਆਂ ਨੇਗੀਆਂ, ਉਹਨਾਂ ਦੀ ਸਰਕਾਰ ਨੇਗੀ, ਵਿਰੋਧੀ ਪਾਰਟੀਆਂ ਦੀ ਸਰਕਾਰ ਹੈ, ਉੱਥੇ ਉਹਨਾਂ ਲੋਕਾਂ ਨੂੰ ਤੰਗ, ਪਰੇਸ਼ਾਨ, ਠਿੱਠ ਕੀਤਾ ਜਾਂਦਾ ਕਿ ਤੁਸੀਂ ਰਾਜਪਾਲ ਦੇ ਜ਼ਰੀਏ ਇਹ ਕਰੀ ਚਲੋ, ਪਰ ਇਹ ਗਲਤ ਆ। ਦੋਨੇ ਪ੍ਰੈਕਟਿਸ ਹੀ ਗਲਤ ਨੇ, ਦੋਨੇ ਹੀ ਚੀਜ਼ਾਂ ਗਲਤ ਨੇ। ਇਸ ਨਹੀਂ ਹੋਣਾ ਚਾਹੀਦਾ। ਇਹਦੇ ਨਾਲ ਤੁਸੀਂ ਜਦੋਂ ਲੋਕ ਦੋਸ਼ ਲਾਉਂਦੇ ਆ, ਹੁਣ ਬਾਹਰ ਆਉਣਗੇ ਕੇਜਰੀਵਾਲ ਜਾਂ ਮਨੀਸ਼ ਸਿਸੋਦੀਆ, ਉਹ ਕਹਿਣਗੇ ਸਾਨੂੰ ਇਹਨਾਂ ਨੇ ਤੰਗ ਪਰੇਸ਼ਾਨ ਕੀਤਾ, ਤਾਂ ਤੁਸੀਂ ਬਿਨਾਂ ਵਜ੍ਹਾ ਇੱਕ ਸਿਆਸੀ ਤਮਾਸ਼ਾ ਖੜਾ ਕਰ ਦਿੰਦੇ ਹੋ, ਏਜੰਸੀਆਂ ਭੇਜ ਕੇ ਇੱਕ ਸੰਬੰਧਿਤ ਬੰਦੇ ਨੂੰ ਜਾਂ ਸੰਬੰਧਿਤ ਧਿਰ ਨੂੰ ਤੰਗ ਪਰੇਸ਼ਾਨ ਕਰ ਦਿਓ, ਜਿਹੜੀ ਕਿ ਨਜਾਇਜ਼ ਹੈ। ਕੱਲ ਨੂੰ ਉਹ ਆਉਣਗੇ ਤਾਂ ਉਹ ਹੋਰ ਕਰਨਗੇ। ਇਹਦੇ ਵਿੱਚ ਹੋਣਾ ਕੁਛ ਨਹੀਂਗਾ। ਤੁਹਾਡੇ ਸਿਆਸੀ ਸਰੋਕਾਰ ਤਾਂ ਹੋ ਸਕਦਾ ਪੂਰੇ ਹੋ ਜਾਣ ਮਾੜੇ ਮੋਟੇ, ਪਰ ਇਹਦੇ ਵਿੱਚ 2-3 ਚੀਜ਼ਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ। ਇੱਕ ਤਾਂ ਲੋਕਾਂ ਦੇ ਸਰਮਾਏ ਦਾ, ਲੋਕਾਂ ਦੇ ਪੈਸੇ ਦਾ, ਲੋਕਾਂ ਦੇ ਟਾਈਮ ਦਾ, ਔਰ ਜਿਹੜਾ ਵੀ ਸੰਬੰਧਿਤ ਕੋਈ ਪੋਲੀਟੀਸ਼ੀਅਨ ਹੈ ਜਾਂ ਕੋਈ ਸੰਬੰਧਿਤ ਅਫਸਰ ਹੈ, ਉਹਦੀ ਜਿਹੜੀ ਸਮਾਜਿਕ ਇਮੇਜ ਹੈ, ਉਹਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਇਸੇ ਕਰਕੇ ਅੱਜ ਤੋਂ 10 ਸਾਲ ਪਹਿਲਾਂ ਸੁਪਰੀਮ ਕੋਰਟ ਨੇ ਐਵੇਂ ਨਹੀਂ ਸੀ ਕਿਹਾ ਕਿ ਜਿਹੜੀ CBI ਹੈ, ਇਹ ਪਿੰਜਰੇ ਦਾ ਤੋਤਾ ਹੈ। ਉਹ ਇਸੇ ਕਰਕੇ ਕਿਹਾ ਸੀਗਾ ਕਿਉਂਕਿ ਉਹ ਸਿਆਸੀ ਇਸ਼ਾਰਿਆਂ ਤੇ ਕੰਮ ਕਰਦਾ ਸੀਗਾ। ਤੇ ਸਮਾਂ ਥੋੜਾ ਬਚਿਆ, ਆਪਾਂ ਜਾਂਦੇ ਜਾਂਦੇ ਇੱਕ ਹੋਰ ਜਿਹੜੇ ਸੜਕੀ ਪ੍ਰੋਜੈਕਟ ਨੇ ਪੰਜਾਬ ਦੇ ਵਿੱਚ, ਜਿਨ੍ਹਾਂ ਨੇ ਕੇਂਦਰ ਨੇ ਹੱਥ ਘੁੱਟ ਲਿਆ। ਹੁਣ ਕੇਂਦਰ ਸਰਕਾਰ ਨੇ ਨਵੇਂ ਪੰਜਾਬ ਨੂੰ ਸੜਕੀ ਪ੍ਰੋਜੈਕਟ ਦੇਣ ਤੋਂ ਹੱਥ ਘੁੱਟ ਲਿਆ। ਪੰਜਾਬ ਦੇ ਵਿੱਚ ਇਹਨਾਂ ਪ੍ਰੋਜੈਕਟਾਂ ਵਾਸਤੇ ਜਿਹੜੀ ਜ਼ਮੀਨ ਪ੍ਰਾਪਤੀ ਹੈ, ਉਹਨੂੰ ਵੱਡਾ ਅੜਿੱਕਾ ਦੱਸਿਆ। ਕੇਂਦਰ ਸਰਕਾਰ ਨੇ 3264 ਕਰੋੜ 3264 ਕਰੋੜ ਰੁਪਏ ਦੇ 3 ਵੱਡੇ ਸੜਕੀ ਪ੍ਰੋਜੈਕਟਾਂ ਨੂੰ ਰੱਦ ਕਰ ਦਿੱਤਾ ਹੈ, ਜਿਨ੍ਹਾਂ ਦੀ ਲੰਬਾਈ 104 ਕਿਲੋਮੀਟਰ ਬਣਦੀ ਹੈ। ਇਹ ਪ੍ਰੋਜੈਕਟ ਰੱਦ ਕਰਨ ਦਾ ਕਾਰਨ ਵੀ ਜ਼ਮੀਨ ਨਾ ਮਿਲਣਾ ਦੱਸਿਆ ਗਿਆ। ਪੰਜਾਬ ਸਰਕਾਰ ਨੇ ਕੇਂਦਰ ਤੋਂ 2024-25 ਲਈ ਨਵੇਂ ਸੜਕੀ ਪ੍ਰੋਜੈਕਟਾਂ ਦੀ ਮੰਗ ਕੀਤੀ ਸੀ। ਕੇਂਦਰੀ ਸੜਕ ਮੰਤਰਾਲੇ ਨੇ 2 ਅਗਸਤ ਨੂੰ ਪੱਤਰ ਜਾਰੀ ਕੀਤਾ ਸੀ, ਜਿਹਦੇ ਵਿੱਚ ਕਿਹਾ ਗਿਆ ਕਿ ਕੇਂਦਰ ਨੇ ਨਵੇਂ 8885 ਕਰੋੜ ਰੁਪਏ ਦੇ ਪ੍ਰੋਜੈਕਟ ਦਿੱਤੇ ਨੇ। ਹਾਲ ਹੀ ਦੇ ਵਿੱਚ 3264 ਕਰੋੜ ਰੁਪਏ ਦੇ ਪ੍ਰੋਜੈਕਟ ਅਸੀਂ ਰੱਦ ਕਰ ਦਿੱਤੇ ਹੈ। 15 ਜੁਲਾਈ ਨੂੰ ਇੱਕ ਮੀਟਿੰਗ ਹੋਈ ਸੀ ਕੇਂਦਰੀ ਸੜਕ ਮੰਤਰੀ ਦੇ ਨਾਲ ਪੰਜਾਬ ਸਰਕਾਰ ਦੀ, ਜਿਹਦੇ ਵਿੱਚ ਉਹਨਾਂ ਨੇ ਚੇਤਾਵਨੀ ਦਿੱਤੀ ਸੀ ਕਿ ਲੋਕ ਨਿਰਮਾਣ ਮੰਤਰੀ ਨੇ ਇਹ ਗੱਲ ਕਹੀ ਸੀ ਕਿ ਸੂਬਾ ਸਰਕਾਰ ਆਪਣੀ ਤਜਵੀਜ਼ ਭੇਜ ਚੁੱਕੀ ਤੇ ਅਸੀਂ ਉਹਨੂੰ ਪੜ੍ਹ ਲਿਆ। ਅਸੀਂ 17 ਸੂਬਿਆਂ ਦੇ ਲਈ ਨਵੇਂ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ, ਜਿਹਦੇ ਵਿੱਚ ਪੰਜਾਬ ਨੂੰ 5 ਪ੍ਰੋਜੈਕਟ ਦਿੱਤੇ ਗਏ ਆ, ਤੇ ਕੇਂਦਰ ਨੇ ਬਿਹਾਰ ਦੇ ਲਈ 20,000 ਕਰੋੜ ਰੁਪਏ ਦੇ ਪ੍ਰੋਜੈਕਟ, ਤੇ ਦੂਜੇ ਨੰਬਰ ਤੇ ਮਹਾਰਾਸ਼ਟਰ, ਜਿਹਨੂੰ 19,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਦਿੱਤੇ ਗਏ ਆ। ਪੱਛਮੀ ਬੰਗਾਲ ਨੂੰ ਤਾਂ ਸਿਰਫ 1253 ਕਰੋੜ ਦੇ ਪ੍ਰੋਜੈਕਟ ਦਿੱਤੇ ਗਏ ਆ। ਪਰ ਪੰਜਾਬ ਨੂੰ ਨਵੇਂ ਪ੍ਰੋਜੈਕਟ ਤਾਂ ਦੇ ਦਿੱਤੇ, ਪਰ ਪ੍ਰੋਜੈਕਟ ਦੇਣ ਸਮੇਂ ਹੱਥ ਕੁੱਟਿਆ ਗਿਆ, ਜਿਹੜੇ ਵੀ ਨਵੇਂ ਬਣੇ ਨੇ। ਹੁਣ ਜਿਹੜੇ 42 ਦੇ ਵਿੱਚੋਂ ਸਿਰਫ ਇੱਕ ਪ੍ਰੋਜੈਕਟ ਆ ਜਿਹਦਾ 100% ਕੰਮ ਸਿਰੇ ਚੜਿਆ। ਜਿਹੜਾ ਜਲੰਧਰ ਬਾਈਪਾਸ ਦੀ ਉਸਾਰੀ ਹੈ, ਉਹਦੀ ਉਸਾਰੀ ਸਿਰਫ 23% ਹੋਈ ਹੈ। ਅੰਮ੍ਰਿਤਸਰ ਬਾਈਪਾਸ ਪ੍ਰੋਜੈਕਟ ਸਿਰਫ 61% ਸਿਰੇ ਚੜਿਆ। ਬਾਕੀ ਚੱਲ ਰਹੇ ਪ੍ਰੋਜੈਕਟਾਂ ਦੇ ਵਿੱਚੋਂ ਅੰਬਾਲਾ ਚੰਡੀਗੜ੍ਹ ਗ੍ਰੀਨਫੀਲਡ ਦੀ ਜਿਹੜੀ ਉਸਾਰੀ ਹੋਣੀ ਸੀ, ਉਹ ਮਹਿਜ਼ 20% ਹੋ ਸਕੀ ਹੈ। ਇਸੇ ਤਰ੍ਹਾਂ ਜੇਕਰ ਮੌਜੂਦਾ ਚੱਲ ਰਹੇ 42 ਪ੍ਰੋਜੈਕਟਾਂ ਦੇ ਵਿੱਚੋਂ ਸਿਰਫ 8 ਪ੍ਰੋਜੈਕਟਾਂ ਦੀ ਉਸਾਰੀ 80% ਤੋਂ ਜ਼ਿਆਦਾ ਹੋਈ ਹੈ। ਇੱਕ ਸਿਰਫ 42 ਦੇ ਵਿੱਚੋਂ ਇੱਕ ਪ੍ਰੋਜੈਕਟ ਹੈ ਜਿਹੜਾ 100% ਮੁਕੰਮਲ ਸਿਰੇ ਚੜ੍ਹ ਸਕਿਆ। ਕੇਂਦਰ ਸਰਕਾਰ ਨੇ ਪੰਜਾਬ ਦੇ ਵਿੱਚ ਜਿਹੜੇ ਨਵੇਂ ਪ੍ਰਵਾਨ ਕੀਤੇ 5 ਪ੍ਰੋਜੈਕਟ ਆ, ਉਹਨਾਂ ਦੇ ਵਿੱਚ ਪਟਿਆਲਾ ਦਾ ਉੱਤਰੀ ਬਾਈਪਾਸ, ਇਹਦੀ ਕੀਮਤ 1309 ਕਰੋੜ ਹੈ। ਲੁਧਿਆਣਾ ਦਾ ਦੱਖਣੀ ਬਾਈਪਾਸ 872 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ। ਇਸੇ ਤਰ੍ਹਾਂ ਲੁਧਿਆਣਾ ਰੋਪੜ ਚੌਮਾਰਗੀ ਦੇ ਲਈ 1442 ਕਰੋੜ ਰੁਪਇਆ, ਤੇ ਜ਼ੀਰਕਪੁਰ ਬਾਈਪਾਸ ਐਰੋ ਸਿਟੀ ਰੋਡ ਰਾਮਗੜ੍ਹ ਦੇ ਲਈ 1340 ਕਰੋੜ ਰੁਪਏ ਦੀ ਪ੍ਰਵਾਨਗੀ ਮਿਲੀ ਹੈ। ਤੇ ਮੋਹਾਲੀ ਸਰਹੰਦ ਖੰਨਾ ਬਾਈਪਾਸ
ਮਰੇਲਕੋਟਲਾ ਦੇ ਲਈ 3922 ਕਰੋੜ, ਤਕਰੀਬਨ 4000 ਕਰੋੜ ਰੁਪਏ ਮਿਲਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਮੀਨ ਦੇ ਅੜਿੱਕੇ ਨੂੰ ਲੈ ਕੇ ਕਿਸਾਨਾਂ ਦੇ ਨਾਲ ਸਿੱਧੀ ਗੱਲਬਾਤ ਕਰਨ ਦਾ ਫੈਸਲਾ ਕੀਤਾ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਤੁਹਾਨੂੰ ਯਾਦ ਹੋਣਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਮੋਰਚਾ ਵੀ ਲੱਗਿਆ ਰਿਹਾ ਲੁਧਿਆਣਾ ਦੇ ਨੇੜੇ ਜ਼ਮੀਨ ਨੂੰ ਲੈ ਕੇ, ਕਿਉਂਕਿ ਕਿਸਾਨਾਂ ਦਾ ਇਹ ਦੋਸ਼ ਹੈ ਕਿ ਜਿਹੜੀ ਸਾਡੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਉਹਦਾ ਕਲੈਕਟਰ ਰੇਟ ਜਿਹੜਾ ਸਰਕਾਰੀ ਰੇਟ ਆ ਉਹ ਮਹਿਜ਼ ਕੁਛ ਲੱਖ ਹੈ, ਤੇ ਜਦ ਕਿ ਜ਼ਮੀਨ ਮਹਿੰਗੇ ਪਾ ਦੀ ਹੈ। ਇਹ ਆਪਾਂ ਨੂੰ ਵੀ ਪਤਾ ਹੈ, ਜਿਹੜੇ ਬੰਦੇ ਜ਼ਮੀਨ ਜਿਨ੍ਹਾਂ ਕੋਲੇ ਹੈਗੀ ਹੈ ਜਾਂ ਜਿਹੜੇ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਂਦੇ ਨੇ, ਕਿਸੇ ਵੀ ਤਰੀਕੇ ਨਾਲ ਜ਼ਮੀਨ ਦੇ ਕਾਰੋਬਾਰ ਦੇ ਨਾਲ ਵਾਹ ਵਾਸਤਾ ਨੇ, ਆਪਾਂ ਨੂੰ ਵੀ ਪਤਾ ਵੀ ਜ਼ਮੀਨ ਦਾ ਰੇਟ ਪੰਜਾਬ ਦੇ ਵਿੱਚ 18 ਤੋਂ ਲੈ ਕੇ 30-32 ਲੱਖ ਰੁਪਏ ਨੂੰ ਕਿੱਲਾ ਹੈ। 15-16 ਤੋਂ ਘੱਟ ਕਿਤੇ ਵੀ ਤੁਹਾਨੂੰ ਪੰਜਾਬ ਦੇ ਵਿੱਚ ਕਿ ਰੇਟ 15-16 ਲੱਖ ਪ੍ਰਤੀ ਏਕੜ ਜਾਂ ਪ੍ਰਤੀ ਕਿੱਲੇ ਦੇ ਰੇਟ ਤੋਂ ਘੱਟ ਤੁਹਾਨੂੰ ਕਿਤੇ ਵੀ ਪੰਜਾਬ ਦੇ ਵਿੱਚ ਜ਼ਮੀਨ ਨਹੀਂ ਮਿਲਣੀ। ਪਰ ਜਦੋਂ ਉਹ ਰਜਿਸਟਰੀ ਹੁੰਦੀ ਹੈ, ਉਹ ਹੁੰਦੀ ਹੈ ਕਿਸੇ ਪਿੰਡ ਦੇ ਵਿੱਚ ਉਹ ਰੇਟ 4 ਲੱਖ ਹੈ, ਕਿਸੇ ਪਿੰਡ ਦੇ ਵਿੱਚ ਉਹ 3 ਲੱਖ ਹੈ, ਕਿਸੇ ਦੇ ਵਿੱਚ ਵੱਧ ਤੋਂ ਵੱਧ ਉਹ ਰੇਟ ਸਰਕਾਰੀ ਰੇਟ 6 ਲੱਖ ਦੇ ਹਿਸਾਬ ਦੇ ਨਾਲ ਰਜਿਸਟਰੀ ਹੁੰਦੀ ਹੈ। ਹੁਣ ਜਿਹੜੇ ਇਹ ਕੇਂਦਰ ਦੇ ਬੰਦੇ ਨੇ, ਇਹ ਕਹਿੰਦੇ ਤੁਹਾਡੇ ਤਾਂ ਰੇਟ ਹੀ 7 ਲੱਖ ਰੁਪਏ ਹੈ ਤੇ ਤੁਸੀਂ ਦੁੱਗਣਾ ਲੈ ਲਓ, 14 ਲੱਖ ਲੈ ਲਓ। ਪਰ ਆਪਾਂ ਨੂੰ ਪਤਾ ਵੀ ਜਿੱਥੇ ਲੁਧਿਆਣੇ ਵਰਗੇ ਸ਼ਹਿਰ ਨੇ ਉੱਥੇ ਤਾਂ ਮਰਲਾ ਨਹੀਂ ਮਿਲਦਾ ਇਸ ਭਾਅ ਨੂੰ, ਉੱਥੇ ਕਨਾਲ ਨਹੀਂ ਮਿਲਦੀ, ਕਨਾਲਾਂ ਦੇ ਰੇਟ ਕਰੋੜਾਂ ਦੇ ਵਿੱਚ ਨੇ, ਤੇ ਇਸੇ ਕਰਕੇ ਲੋਕਾਂ ਦਾ ਵਿਰੋਧ ਹੈ। ਸੋ ਸਰਕਾਰ ਨੂੰ ਚਾਹੀਦਾ, ਪਿਛਲੇ ਇੱਕ ਪ੍ਰੋਜੈਕਟ ਦੇ ਵਿੱਚ ਸਰਕਾਰ ਤੇ ਕਿਸਾਨਾਂ ਦੀ ਸਹਿਮਤੀ ਵੀ ਬਣ ਗਈ ਸੀ, ਉਸ ਤੋਂ ਬਾਅਦ ਉਹ ਪ੍ਰੋਜੈਕਟ ਸ਼ੁਰੂ ਵੀ ਹੋਇਆ ਸੀ, ਪਰ ਸਰਕਾਰ ਨੂੰ ਚਾਹੀਦਾ ਹੈ ਕਿ ਇਹਦੇ ਨਾਲ ਸੰਬੰਧਿਤ ਇੱਕ ਤਜਵੀਜ਼ ਲਿਆਂਦੀ ਜਾਵੇ। ਪਿਛਲੀਆਂ ਸਰਕਾਰਾਂ ਨੇ ਐਕਟ ਤਾਂ ਲਿਆਂਦਾ ਸੀਗਾ ਕਿ ਜਿੱਥੇ ਜਿਹੜਾ ਵੀ ਕੋਈ ਮੌਜੂਦਾ ਭਾਅ ਹੋਊਗਾ ਅਸੀਂ ਉਹਦੇ ਮੁਤਾਬਕ ਦੇਵਾਂਗੇ, ਤੇ ਨਾਲ ਹੀ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜਾ ਰਿਹੈਬਿਲਿਟੇਸ਼ਨ ਹੈ, ਕਿਸੇ ਵੀ ਕਿਸਾਨ ਦੀ ਜ਼ਮੀਨ ਅਕਵਾਇਰ ਹੋ ਗਈ ਮੰਨ ਲਓ, ਉਸ ਤੋਂ ਬਾਅਦ ਉਹਨੂੰ ਕੰਪਨਸੇਟ ਕੀਤਾ ਜਾਣਾ ਚਾਹੀਦਾ ਇੰਨੀ ਕੁ ਰਕਮ ਦੇ ਨਾਲ ਕਿ ਉਹਦੀ ਭਰਪਾਈ ਹੋ ਸਕੇ। ਹੁਣ ਜ਼ਮੀਨ ਅਕਵਾਇਰ ਕਰ ਲਈ ਲੁਧਿਆਣਿਆਂ ਵਾਲੀ ਥਾਂ ਤੇ ਜਿੱਥੇ ਕਰੋੜਾਂ ਰੁਪਏ ਨੂੰ ਕਿੱਲਾ ਹੈ, ਤੇ ਦਿੱਤਾ ਉਹਨੂੰ ਸਰਕਾਰੀ ਰੇਟ ਦੇ ਹਿਸਾਬ ਦੇ ਨਾਲ, ਤਾਂ ਇਹ ਗਲਤ ਆ। ਦੂਜਾ ਕਿਸਾਨਾਂ ਦਾ ਦੋਸ਼ ਇਹ ਸੀਗਾ ਕਿ ਕਈ ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਕਿਸੇ ਨੂੰ ਤਾਂ ਰੁਪਈਆ ਮਿਲ ਗਿਆ 60 ਲੱਖ ਉਨੇ ਹੀ ਥਾਂ ਦਾ, ਕਿਸੇ ਨੂੰ ਮਿਲਿਆ ਉਸ ਮਾਮਲੇ ਦੇ ਵਿੱਚ 18 ਲੱਖ ਜਾਂ 20 ਲੱਖ। ਹੁਣ ਜੇ ਦੂਜੇ ਨੂੰ 55 ਮਿਲ ਜੂ ਤਾਂ ਉਹ ਕਹਿ ਦੂਗਾ ਕਿ ਯਾਰ ਠੀਕ ਹੈ ਕੋਈ ਗੱਲ ਨਹੀਂ, 45 ਤੇ ਵੀ ਲੋਕ ਸਬਰ ਕਰ ਲੈਣਗੇ ਕਿ ਚਲੋ ਬਈ ਉਹਦੀ ਟੋਟੇ 2 ਹੋ ਗਏ ਜਾਂ ਕੁਝ ਵੀ ਹੋ ਗਿਆ, ਆਪਾਂ ਪੇਂਡੂ ਭਾਸ਼ਾ ਦੇ ਵਿੱਚ ਸਮਝ ਲੈਂਦੇ ਇਹਨਾਂ ਚੀਜ਼ਾਂ ਨੂੰ, ਵੀ ਉਹਨਾਂ ਦਾ ਕਿੱਲਾ ਵੰਡਿਆ ਗਿਆ ਜਾਂ ਉਹਨਾਂ ਨੂੰ ਰਾਹ ਵੀ ਨਹੀਂ ਮਿਲਣਾ ਜਾਂ ਉਹਨਾਂ ਨੂੰ ਖਾਲ ਦਾ ਔਖਾ ਹੋਊਗਾ, ਉਹ ਹੋਰ ਉਹਨਾਂ ਦਾ ਖਰਚਾ ਹੋਊਗਾ, ਚਲੋ ਠੀਕ ਹੈ। ਹੁਣ ਜਿੱਥੇ 60 ਤੇ ਜਿੱਥੇ ਕਿੱਥੇ 23 ਜਾਂ 24, ਉੱਥੇ ਤਾਂ ਲੋਕ ਇਤਰਾਜ਼ ਕਰਨਗੇ। ਕੇਂਦਰ ਨੇ ਇਹਦਾ ਠੀਕਰਾ ਭੰਨਤਾ ਪੰਜਾਬ ਸਰਕਾਰ ਸਿਰ। ਪੰਜਾਬ ਸਰਕਾਰ ਨੂੰ ਹੁਣ ਕੀ ਹੈ, ਉਹਦੇ ਕੋਲੇ ਬਦਲ ਕੀ ਹੈ? ਉਹਦੇ ਕੋਲੇ ਬਦਲ ਇਹ ਹੈ ਕਿ ਕਿਸਾਨਾਂ ਨੇ ਜਿੱਥੇ-ਜਿੱਥੇ ਮੋਰਚੇ ਲਾਏ ਨੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰੇ। ਸੜਕੀ ਪ੍ਰੋਜੈਕਟ ਬੜੇ ਅਹਿਮ ਨੇ, ਇਹ ਬੇਲੋੜੇ ਨਹੀਂ ਹੁੰਦੇ ਕਿ ਸੜਕਾਂ ਦੇ ਬਿਨਾਂ ਟਰਾਂਸਪੋਰਟੇਸ਼ਨ ਨਹੀਂ ਚੱਲਦੀ, ਟਰਾਂਸਪੋਰਟੇਸ਼ਨ ਦੇ ਬਿਨਾਂ ਤੁਹਾਡਾ ਖਿੱਤਾ ਜਿਹੜਾ ਉਹ ਗਰੋ ਨਹੀਂ ਕਰਦਾ। ਸਾਨੂੰ ਇਹ ਗੱਲ ਸਮਝਣੀ ਪਊਗੀ। ਬੇਸ਼ੱਕ ਖੇਤੀ ਦੇ ਲਿਹਾਜ਼ ਦੇ ਨਾਲ ਸਾਡੀ ਜ਼ਮੀਨ ਬੇਸ਼ਕੀਮਤੀ ਹੈ, ਪਰ ਬਹੁਤ ਸਾਰੇ ਪ੍ਰੋਜੈਕਟ ਇਹ ਨੇ ਜਿਹੜੇ ਨਾ ਸਿਰਫ ਇਕੱਲੇ ਕੇਂਦਰ ਪੱਖੀ ਨੇ, ਸਗੋਂ ਪੰਜਾਬ ਦੇ ਪੱਖ ਦੇ ਵੀ ਨੇ। ਜਿੰਨੀ ਇਹਨਾਂ ਸੜਕਾਂ ਨੂੰ ਜਿਹੜੇ ਕਿ ਲੋੜੀਂਦੇ ਪ੍ਰੋਜੈਕਟ ਨੇ, ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਥਾਂ ਹੀ ਪੰਜਾਬ ਦੇ ਵਿੱਚ ਕੰਕਰੀਟ ਉਸਾਰ ਦਿਓ, ਨਹੀਂ, ਇਹ ਹੋ ਵੀ ਨਹੀਂ ਸਕਦਾ ਤੇ ਪੋਸੀਬਲ ਵੀ ਨਹੀਂ, ਸੰਭਵ ਵੀ ਨਹੀਂ ਹੈਗਾ। ਪਰ ਜਿਹੜੇ ਪ੍ਰੋਜੈਕਟ ਅਹਿਮ ਨੇ, ਜਿਹੜੀਆਂ ਸਾਡੇ ਵੱਡੇ ਸ਼ਹਿਰਾਂ ਨੂੰ ਜੋੜਦੇ ਨੇ ਜਾਂ ਲੋਕਾਂ ਦਾ ਸਮਾਂ ਜਿਹੜਾ ਜ਼ਾਇਆ ਹੁੰਦਾ ਉਹਨੂੰ ਬਚਾਉਂਦੇ ਨੇ, ਜਾਂ ਉਹਦੇ ਨਾਲ ਟਰਾਂਸਪੋਰਟੇਸ਼ਨ ਨੂੰ ਹੁਲਾਰਾ ਮਿਲਦਾ, ਜਾਂ ਦੂਜੇ ਅਸੀਂ ਪੋਰਟਾਂ ਦੇ ਨਾਲ ਜੁੜਦੇ ਹਾਂ, ਦੂਜੀਆਂ ਬੰਦਰਗਾਹਾਂ ਦੇ ਨਾਲ ਜੁੜਦੇ ਹਾਂ, ਤਾਂ ਉੱਥੇ ਸਾਨੂੰ ਤਵੱਜੋ ਦੇ ਨਾਲ ਇਹਨਾਂ ਦੇ ਉੱਤੇ ਵਿਚਾਰ ਕਰਨੀ ਚਾਹੀਦੀ ਹੈ। ਪਰ ਹਾਂ, ਇਸ ਵਿਚਾਰ ਦੇ ਨਾਲ ਕਿਸਾਨਾਂ ਦੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ, ਤੇ ਕੇਂਦਰ ਸਰਕਾਰ ਇਹ ਕਹਿ ਕੇ ਪ੍ਰੋਜੈਕਟ ਰੱਦ ਨਾ ਕਰੇ ਕੋਈ ਵੀ ਕਿ ਸਾਨੂੰ ਬਈ ਜ਼ਮੀਨ ਨਹੀਂ ਮਿਲੀ, ਸਾਨੂੰ ਜਾਂ ਕਿਸਾਨ ਨੇ ਜਾਂ ਪੰਜਾਬ ਸਰਕਾਰ ਨੇ ਸਹਿਯੋਗ ਨਹੀਂ ਦਿੱਤਾ। ਸੋ ਸਭ ਤੋਂ ਵੱਡੀ ਤੇ ਅਹਿਮ ਜ਼ਿੰਮੇਵਾਰੀ ਇਸ ਟਾਈਮ ਪੰਜਾਬ ਸਰਕਾਰ ਦੇ ਮੁੱਢਿਆਂ ਦੇ ਉੱਤੇ ਹੈ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਅਸੀਂ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।